ਦੇ ਹਾਂ ਜੋ ਇਸ ਵੇਲੇ ਪੰਜਾਬ ਦੇ ਵਿੱਚ ਬੜਾ ਹਾਟ ਮੁੱਦਾ ਚੱਲ ਰਿਹਾ ਜਲੰਧਰ ਦੀਆਂ ਜਿਮਨੀ ਚੋਣਾਂ ਚੋਣਾਂ ਕੋਈ ਵੀ ਹੋਣ ਬੜਾ ਰੌਲਾ ਗੋਲਾ ਪੈਂਦਾ ਆ ਉਸ ਦੇ ਵਿੱਚ ਪਾਰਟੀਆਂ ਦੀ ਸਥਿਤੀ ਕਿਸ ਤਰ੍ਹਾਂ ਦੀ ਆ ਤੇ ਆਮ ਆਦਮੀ ਪਾਰਟੀ ਦੀ ਸਥਿਤੀ ਕਿਸ ਤਰ੍ਹਾਂ ਆ। ਹਾਂ ਬਿਲਕੁਲ ਜੀ। ਇਸ ਮੌਕੇ ਲਗਭਗ ਮੈਚ ਪੂਰੀ ਤਰ੍ਹਾਂ ਪੱਕ ਗਿਆ। ਹੁਣ ਅਸੀਂ ਕਹਿ ਸਕਦੇ ਹਾਂ ਕਾਗਜ਼ ਦਾਖਲੀ ਦਾ ਕੰਮ ਨਿਬੜ ਗਿਆ। ਫਿਰ ਵੀ ਮੰਨਿਆ ਜਾ ਰਿਹਾ ਕਿ ਲਗਭਗ ਅਪ੍ਰੈਲ ਦਾ ਪਹਿਲਾ ਹਫਤਾ ਸਭ ਤੋਂ ਜ਼ਿਆਦਾ ਸਰਗਰਮ ਰਹੇਗਾ। ਪਰ ਉਸ ਨੂੰ ਇਸ ਮਾਹੌਲ ਨੂੰ ਹੀ ਅਜੇ ਜਿਹੜਾ ਅਜੇ ਠੰਡਾ ਹੈ ਉਹਦੇ ਵਿੱਚ ਵੀ ਆਪਣੇ ਲਈ ਵੱਖਰੀ ਥਾਂ ਜਾਂ ਵੱਖਰੀ ਭੱਲ ਬਣਾਉਣ ਦੇ ਲਈ ਆਮ ਆਦਮੀ ਪਾਰਟੀ ਪੂਰੀ ਤਰ੍ਹਾਂ ਸਰਗਰਮ ਹੈ। ਇੱਕ ਤਾਂ ਉਹਨਾਂ ਕੋਲ ਸਰਕਾਰ ਹੈ, ਸਰਕਾਰੀ ਤੰਤਰ ਹੈ, ਮਸ਼ੀਨਰੀ ਹੈ, ਉਹ ਤਾਕਤ ਹੈਗੀ ਹੈ ਨਾ, ਉਹ ਅਪਰੋਚ ਹੈਗੀ ਹਮੇਸ਼ਾ ਜਿਹੜੀ ਸੱਤਾ ਕੋਲ ਹੁੰਦੀ ਹੈ। ਦੂਸਰਾ ਉਹਨਾਂ ਕੋਲ ਦੋ ਮੁੱਖ ਮੰਤਰੀ ਹੈ, ਇੱਕ ਦਿੱਲੀ ਵਾਲੇ ਇੱਕ ਪੰਜਾਬ ਵਾਲੇ, ਤੇ ਫਿਰ ਉਹ ਰੈਲੀ ਪੂਰੇ ਜ਼ੋਰ ਸ਼ੋਰ ਨਾਲ ਕਰਦੇ ਆ। ਹੁਣ ਇਹ ਦੂਜੀ ਫੇਰੀ ਹੈ ਜਿਮਨੀ ਚੋਣ ਨੂੰ ਲੈ ਕੇ ਅਰਵਿੰਦ ਕੇਜਰੀਵਾਲ ਦੀ ਜਲੰਧਰ ਦੇ ਵਿੱਚ, ਤੇ ਭਗਵੰਤ ਮਾਨ ਹੋਰਾਂ ਨੇ ਵੀ ਲਗਾਤਾਰ ਗੇੜਾ ਰੱਖਿਆ ਹੋਇਆ। ਸੋ ਕੱਲ ਇੱਕ ਵੱਡੀ ਰੈਲੀ ਰੱਖੀ ਸੀ। ਉਸ ਰੈਲੀ ਦਾ ਮਕਸਦ ਹੀ ਇਹੀ ਸੀਗਾ ਕਿ ਤਾਂ ਕਿ ਆਮ ਆਦਮੀ ਪਾਰਟੀ ਦੀ ਹਵਾ ਬਣ ਸਕੇ, ਰਿੰਕੂ ਦੀ ਹਵਾ ਬਣ ਸਕੇ। ਪਰ ਉੱਥੇ ਅਜੇ ਵਰਕਰਾਂ ਦੇ ਵਿੱਚ ਇਸ ਗੱਲ ਨੂੰ ਲੈ ਕੇ ਨਿਰਾਸ਼ਾ ਹੈ ਅਜੇ ਵੀ ਕਿ ਤੁਸੀਂ ਵਰਕਰਾਂ ਦੀ ਕਿਉਂ ਨਹੀਂ ਸੁਣੀ, ਬਾਹਰਲੇ ਪਾਰਟੀਆਂ ਤੋਂ ਲਿਆ ਕੇ ਬੰਦੇ ਨੂੰ ਕਿਉਂ ਟਿਕਟ ਦਿੱਤੀ। ਸੋ ਇਸ ਲਈ ਦੂਜੇ ਪਾਸੇ ਕਾਂਗਰਸ ਚਾਹੇ ਉਹ ਮਰਜਾਏ ਚਿਹਰਿਆਂ ਨਾਲ ਹੀ ਸੀ, ਚਾਹੇ ਉਦਾਸ ਸਥਿਤੀ ਨਾਲ ਹੀ ਸੀ, ਚਾਹੇ ਆਪਸ ਦੇ ਵਿੱਚ ਦਿਲ ਨਹੀਂ ਮਿਲ ਰਹੇ ਪਰ ਹੱਥਾਂ 'ਚ ਹੱਥ ਮਿਲਾ ਕੇ ਖੜੇ ਹੋਣੇ ਪੈ ਰਿਹਾ, ਕਾਂਗਰਸ ਵੀ ਉੱਥੇ ਤੁਰਦੀ ਫਿਰਦੀ ਚੰਗੀ ਤਰ੍ਹਾਂ ਨਜ਼ਰ ਆ ਰਹੀ ਹੈ। ਤੇ ਉਹਨਾਂ ਨੂੰ ਲੱਗਦਾ ਕਿ ਚੌਧਰੀ ਹੋਰਾਂ ਦਾ ਜਾਣਾ ਹੀ ਸਾਡੇ ਲਈ ਸਹਾਈ ਹੋ ਜਾਣਾ। ਇਸੇ ਕਾਰਨ ਉਹਦੇ ਪਰਿਵਾਰ ਦੇ ਜੀ ਨੂੰ, ਉਹਨਾਂ ਦੀ ਧਰਮ ਪਤਨੀ ਨੂੰ ਜਿਹੜੀ ਟਿਕਟ ਮਿਲੀ ਉਹਦੇ ਨਾਲ ਸ਼ਾਇਦ ਅਸੀਂ ਤਰ ਪੱਤਣ ਲੱਗ ਜਾਈਏ। ਤੇ ਇੱਧਰ ਅਕਾਲੀ ਦਲ ਕਹਿੰਦਾ ਅਸੀਂ ਉਮੀਦਵਾਰ ਵਧੀਆ ਲਿਆਂਦਾ, ਡਾਕਟਰ ਸੁੱਖੀ ਹੋਰਾਂ ਦਾ ਆਪਣਾ ਅਕਸ ਚੰਗਾ ਹੈ, ਉਹਨਾਂ ਦੀ ਬਸਪਾ 'ਚ ਪੈਂਠ ਚੰਗੀ ਹੈ, ਉਹ ਵਗਦੀਆਂ ਇੱਕ ਵਾਰ ਕੈਪਟਨ ਦੀ ਹਨੇਰੀ 'ਚ ਜੀ ਤੇ ਇੱਕ ਵਾਰ ਹੁਣ ਆਪ ਦੀ ਹਨੇਰੀ 'ਚ ਵੀ ਉਹ 2 ਵਾਰ ਬੰਗੇ ਤੋਂ ਜਿੱਤੇ ਨੇ। ਸੋ ਇਸ ਲਈ ਕਿ ਉਹ ਸਾਡੇ ਲਈ ਤਾਰਨਹਾਰ ਹੋ ਸਕਦੇ ਨੇ, ਇਸ ਲਈ ਉਹ ਉਹਨਾਂ ਦੇ ਨਾਲ ਤੁਰ ਰਹੇ ਨੇ, ਉਹਨਾਂ ਦੀ ਛਵੀ ਦੇ ਸਹਾਰੇ ਤੁਰ ਰਹੇ ਨੇ। ਬੀਜੇਪੀ ਇਹ ਸਾਰੇ ਮਾਹੌਲ ਦੇ ਵਿੱਚੋਂ ਆਪਣੇ ਲਈ ਜਗ੍ਹਾ ਲੱਭਦੀ ਹੈ ਕਿ ਸ਼ਾਇਦ ਮਤਲਬ ਇਹਨਾਂ ਸਾਰੀਆਂ ਪਾਰਟੀਆਂ ਤੋਂ ਨਿਰਾਸ਼ ਹੋ ਕੇ ਲੋਕ ਸਾਨੂੰ ਪਾ ਦੇਣ। ਪਰ ਉੱਥੇ ਬੀਜੇਪੀ ਵਰਕਰ ਵੀ ਉਸੇ ਤਰ੍ਹਾਂ ਆਮ ਆਦਮੀ ਪਾਰਟੀ ਵਾਂਗ ਠੱਗਿਆ ਮਹਿਸੂਸ ਕਰ ਰਿਹਾ ਕਿ ਫਿਰ ਸਾਡਾ ਕੀ ਕਸੂਰ ਸੀ, ਅਸੀਂ ਤਾਂ ਕੱਪੜੇ ਵੀ ਫੜਵਾਏ, ਗੋਹਾ ਵੀ ਸਟਾਇਆ, ਚਿੱਤਰ ਵੀ ਖਾਦੇ, ਗਾਲਾਂ ਵੀ ਖਾਧੀਆਂ 3 ਖੇਤੀ ਕਾਨੂੰਨਾਂ ਦੇ ਦੌਰ ਦੇ ਵਿੱਚ, ਪਰ ਟਿਕਟ ਦੇਣ ਲਈ ਤੁਸੀਂ ਫਿਰ ਅਕਾਲੀਆਂ ਤੋਂ ਬੰਦਾ ਲਿਆਂਦਾ। ਸੋ ਇਸ ਲਈ ਇਹ ਸਾਰਾ ਕੁਝ ਚੱਲ ਰਿਹਾ, ਪਰ ਇਹਦੇ ਵਿਚਾਲੇ ਫੈਸਲਾ ਵੋਟਰ ਨੇ ਲੈਣਾ। ਤੇ ਵੋਟਰ ਦੇ ਫੈਸਲੇ ਦੇ ਹਵਾਲੇ ਨਾਲ ਮੈਂ ਦੇਖ ਰਿਹਾ ਸੀ ਕੱਲ ਦੀ ਰੈਲੀ ਆਮ ਆਦਮੀ ਪਾਰਟੀ ਲਈ, ਜਿੱਥੇ ਸਰਕਾਰੀ ਸਿਸਟਮ ਦਾ ਉਹਨਾਂ ਲਈ ਸਹਾਈ ਹੋ ਰਿਹਾ, ਜਿੱਥੇ ਦੋ ਮੁੱਖ ਮੰਤਰੀ, 92 ਐਮਐਲਏ, ਵਰਕਰ, ਟੀਮਾਂ, ਸੋਸ਼ਲ ਮੀਡੀਆ, ਤਾਕਤ, ਪੈਸਾ, ਸਾਰੀ ਰਣਨੀਤੀ, ਸਾਰਾ ਕੁਝ ਸਹਾਈ ਹੋ ਰਿਹਾ, ਉੱਥੇ ਰੈਲੀ ਵੀ ਉਹਨਾਂ ਲਈ ਆਪਰਾਪਤ ਬਣਦੀ ਆ ਰਹੀ ਹੈ। ਉੱਥੇ ਉਹਨਾਂ ਲਈ ਇੱਕ ਸਮਰਥਨ ਵੀ ਕੱਲ ਆਪਤ ਬਣ ਗਿਆ। ਸੋ ਇਹ ਦੋ ਪਹਿਲੂ ਬੜੇ ਹੈਰਾਨ ਕਰਨ ਵਾਲੇ ਨੇ ਕਿ ਕਿਉਂਕਿ ਉਹਨਾਂ ਦੇ ਲਈ ਮਸਲਾ ਜਿਮਨੀ ਚੋਣ ਲੜਨਾ ਨਹੀਂ ਹੈ, ਉਹਨਾਂ ਲਈ ਮਸਲਾ ਹੈ ਕਿ ਜੋ ਸੰਗਰੂਰ 'ਚ ਸਾਡੇ ਨਾਲ ਹੋਇਆ ਜੇ ਜਲੰਧਰ 'ਚ ਹੋ ਗਿਆ ਤਾਂ ਅਸੀਂ ਫਿਰ ਦੁਬਾਰਾ ਲੋਕਾਂ ਨੂੰ ਕੀ ਕਹਿ ਕੇ ਵੋਟਾਂ ਮੰਗਾਂਗੇ। ਸਾਲ 'ਚ ਲੋਕਾਂ ਦਾ ਮੋਹ ਭੰਗ ਹੋ ਗਿਆ। ਸੋ ਪਹਿਲਾਂ ਉਹ ਸੀਟ ਹਾਰਨਾ ਜਿੱਥੇ ਮੁੱਖ ਮੰਤਰੀ ਨੇ ਖਾਲੀ ਕੀਤੀ ਹੋਵੇ, ਜਿਹੜੀ ਸੀਟ ਤੋਂ ਐਮਪੀ ਵਾਲਾ ਅਹੁਦਾ ਛੱਡ ਕੇ ਮੁੱਖ ਮੰਤਰੀ ਬਣੇ ਹੋਣ, ਉੱਥੇ ਵੀ ਹਾਰ ਜਵੇ ਸੱਤਾਧਾਰੀ ਧਿਰ, ਤੇ ਉਸ ਤੋਂ ਬਾਅਦ ਹੁਣ ਇਹ ਸਾਲ ਦੇ ਵਿੱਚ ਜੇਕਰ ਇਹ ਚੋਣ ਹਾਰਦੇ ਤਾਂ ਮੁਸ਼ਕਲ ਵੱਧ ਜਾਏਗੀ। ਇਸ ਲਈ ਆਮ ਆਦਮੀ ਪਾਰਟੀ ਹਰ ਹਿੱਲੇ ਵਸੀਲੇ ਨੂੰ ਜਿੱਤਣਾ ਚਾਹੁੰਦੀ ਹੈ। ਤਾਂ ਹੀ ਹੈ ਕਿ ਲਗਾਤਾਰ ਭਗਵੰਤ ਮਾਨ ਹੋਰਾਂ ਦਾ ਗੇੜਾ, ਲਗਾਤਾਰ ਹੁਣ ਅਰਵਿੰਦ ਕੇਜਰੀਵਾਲ ਦਾ ਗੇੜਾ, ਕਾਗਜ਼ ਦਾਖਲ ਕਰਾਉਣ ਵੀ ਮੁੱਖ ਮੰਤਰੀ ਆਉਂਦੇ ਨੇ, ਦੋ ਮੁੱਖ ਮੰਤਰੀ ਰੈਲੀ ਕਰਦੇ ਨੇ। ਸੋ ਪਰ ਕੱਲ ਦੀ ਰੈਲੀ ਲੋਕਾਂ ਲਈ ਤਾਂ ਲੋਕਾਂ ਲਈ, ਜਲੰਧਰ ਵਾਸੀਆਂ ਲਈ ਤਾਂ ਜਲੰਧਰ ਵਾਸੀਆਂ ਲਈ, ਆਮ ਆਦਮੀ ਪਾਰਟੀ ਦੇ ਚੁਣੇ ਨੁਮਾਇੰਦਿਆਂ ਲਈ, ਐਮਐਲਏਆਂ ਲਈ, ਮੰਤਰੀਆਂ ਲਈ, ਇੱਥੋਂ ਤੱਕ ਕਿ ਵਰਕਰਾਂ ਲਈ ਮੁਸੀਬਤ ਬਣ ਕੇ ਆਈ। ਗੇਟ ਤੱਕ ਬੰਦ ਕੀਤੇ ਗਏ, ਮਤਲਬ ਪਾਰਕਿੰਗ ਚੋਂ ਨਹੀਂ ਲੋਕਾਂ ਨੂੰ ਨਿਕਲਣ ਦਿੱਤਾ ਗਿਆ ਕਿ ਨਾ ਕਿਤੇ ਗੱਡੀਆਂ ਲੈ ਕੇ ਨਾ ਚਲੇ ਜਾਣ, ਸਿੱਧੇ ਬਾਈ ਪੰਡਾਲ 'ਚ ਵੜੋ। ਸੋ ਇਸ ਲਈ ਉਹ ਪੂਰੀ ਕੋਸ਼ਿਸ਼ ਕੀਤੀ ਕਿ ਕੁਰਸੀਆਂ ਭਰ ਜਾਣ। ਦੋ ਸੂਬਿਆਂ ਦੇ ਮੁੱਖ ਮੰਤਰੀ ਆਏ ਹੋਣ, ਸੱਤਾਧਾਰੀ ਪਾਰਟੀ ਹੋਵੇ, ਉਹਦੇ ਬਾਵਜੂਦ ਕੁਰਸੀਆਂ ਭਰਨੀਆਂ ਮੁਸ਼ਕਲ ਹੋ ਜਾਣ। ਫਿਰ ਵਰਕਰਾਂ 'ਚ ਧੁੱਕਾ ਮੁੱਕੀ, ਪਤਾ ਹੀ ਨਹੀਂ ਸੀ ਕਿਹੜੇ ਗੇਟ ਤੋਂ ਕਿਹਨੂੰ ਭੇਜਣਾ, ਕਿੱਥੇ ਨਹੀਂ ਭੇਜਣਾ। ਮਤਲਬ ਬੇਨੀਮੀਆਂ ਖਾਸੀਆਂ ਦੇਖਣ ਨੂੰ ਮਿਲੀਆਂ ਤੇ ਉਹਦੇ ਵਿੱਚ ਆਪਸ ਵਿੱਚ ਤਕਰਾਰ, ਬਹਿਸ, ਇੱਧਰ ਉੱਧਰ, ਤੇ ਨਤੀਜਾ ਰੈਲੀ ਦੇ ਵਿੱਚ ਵੀ ਪੂਰਾ ਉਹ ਰੰਗਤ, ਉਹ ਚੜ੍ਹਤ ਨਜ਼ਰ ਨਹੀਂ ਆਈ। ਸ਼ਹਿਰ ਦੇ ਵਿੱਚੋਂ ਵਿੱਚ ਰੈਲੀ ਹੋਵੇ, ਪੁਲਿਸ ਨੇ ਪੂਰੀ ਤਾਕਤ ਲਾਈ ਹੋਵੇ, ਹਾਂ ਦੁਕਾਨਾਂ ਬੰਦ, ਫੜੀਆਂ ਬੰਦ, ਬਾਜ਼ਾਰ ਬੰਦ, ਲੋਕਾਂ ਨੂੰ ਬਦਲਵੇਂ ਰੂਟਾਂ ਤੇ ਜਾਣ ਕਾਰਨ ਸ਼ਹਿਰ ਦੇ ਵਿੱਚ ਮਤਲਬ ਕਿ ਆਵਾਜਾਈ ਨੂੰ ਦਿੱਕਤ, ਪਰ ਉਹਦੇ ਬਾਵਜੂਦ ਵੀ ਰੈਲੀ ਦੇ ਵਿੱਚ ਅੰਦਰ ਪੰਡਾਲ 'ਚ ਪੂਰੀ ਗਿਣਤੀ ਨਹੀਂ। ਸੋ ਇਸ ਨੂੰ ਲੈ ਕੇ ਆਮ ਆਦਮੀ ਪਾਰਟੀ ਕੱਲ ਫਿਕਰਮੰਦ ਨਜ਼ਰ ਆਈ ਕਿ ਸਾਡੇ ਕੋਲ ਸਾਰਾ ਕੁਛ ਹੈ, ਤਾਕਤ ਹੈ, ਸੱਤਾ ਹੈ, ਉਹਦੇ ਬਾਵਜੂਦ ਵੀ ਅਸੀਂ ਜੇਕਰ ਅਜਿਹਾ ਸੁਨੇਹਾ ਨਹੀਂ ਦੇ ਪਾਏ ਫਿਰ ਦਿੱਕਤ ਆ ਸਕਦੀ ਹੈ। ਇਸ ਲਈ ਉਹਦੇ ਉੱਤੇ ਅਗਲੀ ਰਣਨੀਤੀ ਕੀ ਕਰਦੇ ਨੇ ਦੇਖਣ ਵਾਲੀ ਕਰੂਗੀ। ਪਰ ਕੱਲ ਜਦੋਂ ਦੋ ਮੁੱਖ ਮੰਤਰੀ ਜਲੰਧਰ ਸੀਗੇ, ਜਦੋਂ ਭਗਵੰਤ ਮਾਨ ਹੋਰੀ, ਅਰਵਿੰਦ ਕੇਜਰੀਵਾਲ ਹੋਰੀ,
ਭਗਵੰਤ ਮਾਨ ਹੋਰਾਂ ਨੇ ਕਿਹਾ ਕਿ ਰਿਕਾਰਡ ਬਣਾਉਣ ਦਾ ਮੌਕਾ ਜਲੰਧਰ ਵਾਸੀਆਂ ਦੇ ਕੋਲ, ਤੁਸੀਂ 92 ਐਮਐਲਏ ਜਿਤਾਤੇ, ਤੁਸੀਂ ਸਾਡੇ ਸਾਰੇ ਰਾਜ ਸਭਾ ਮੈਂਬਰ ਤੁਹਾਡੇ ਕਾਰਨ ਸਾਡੇ ਪੰਜਾਬ ਤੋਂ ਸਾਰੇ ਹੀ ਨੇ, ਪਰ ਹੁਣ ਅੱਜ ਤੁਹਾਨੂੰ ਆਪਣਾ ਮੈਂਬਰ ਪਾਰਲੀਮੈਂਟ ਭੇਜਣ ਦਾ ਮੌਕਾ ਹੈ, ਤੁਸੀਂ ਇੱਕ ਵਾਰ ਜਿਤਾ ਕੇ ਭੇਜੋ, ਸਿਖਾ ਮੈਂ ਦਊਂਗਾ ਮੁੱਦੇ ਕਿਵੇਂ ਚੱਕਣੇ ਨੇ। ਉਧਰ ਕੇਜਰੀਵਾਲ ਜੀ ਕਹਿੰਦੇ ਕਿ ਅਸੀਂ ਇੱਥੇ ਪੀਜੀਆਈ ਵਰਗਾ ਹਸਪਤਾਲ ਖੋਲ ਦੇਣਾ ਹੈ, ਤੁਸੀਂ ਇੱਕ ਵਾਰ ਸਾਡਾ ਬੰਦਾ ਜਿਤਾਓ ਬਸ। ਇਹ ਸਭ ਦੇ ਦਰਮਿਆਨ ਹੀ ਕੱਲ ਇੱਕ ਪਾਰਟੀ ਪੰਜਾਬ 'ਚ ਨਵੀਂ ਬਣੀ ਹੈ ਜੀ, ਉਸ ਪਾਰਟੀ ਨੇ ਸਮਰਥਨ ਦਾ ਐਲਾਨ ਕਰਤਾ ਕਿ ਅਸੀਂ ਆਮ ਆਦਮੀ ਪਾਰਟੀ ਨੂੰ ਸਮਰਥਨ ਕਰਦੇ ਹਾਂ। ਹੁਣ ਕੋਈ ਤੇਰੇ ਸਮਰਥਨ ਚਾਹਵੇ, ਇਹਦੇ ਨਾਲ ਤਾਂ ਹੱਲਾਸ਼ੇਰੀ ਮਿਲਦੀ ਹੈ, ਇਹਦੇ ਨਾਲ ਤਾਂ ਨਵੀਂ ਤਾਕਤ ਮਿਲਦੀ ਹੈ, ਪਰ ਕਹਿੰਦੇ ਕਿ ਆਮ ਆਦਮੀ ਪਾਰਟੀ ਨੂੰ ਹੁਣ ਫਿਕਰ ਪੈ ਗਿਆ ਕਿ ਇਹਦੇ ਨਾਲ ਕਿਤੇ ਸਾਡਾ ਨੁਕਸਾਨ ਨਾ ਹੋਵੇ। ਜੀ ਹਾਂ, ਵੈਸੇ ਤਾਂ ਪਾਰਟੀ ਤਾਂ ਹੈ ਯੂਨਾਈਟਿਡ ਪੰਜਾਬ, ਪਰ ਉਹ ਸਾਰੇ ਉਸ ਨੂੰ ਈਸਾਈਆਂ ਦੀ ਪਾਰਟੀ ਦੇ ਨਾਂ ਨਾਲ ਜਾਣਦੇ ਨੇ ਕਿ ਈਸਾਈ ਭਾਈਚਾਰੇ ਨੇ ਆਪਣੀ ਇੱਕ ਵੱਖਰੀ ਪਾਰਟੀ ਬਣਾਈ ਆ। ਕਿਉਂਕਿ ਸੰਵਿਧਾਨਕ ਤੌਰ ਦੇ ਉੱਤੇ ਤੁਸੀਂ ਕਿਸੇ ਧਰਮ ਦੇ ਨਾਲ ਜੁੜ ਕੇ ਧਰਮ ਦੇ ਆੜ ਚ ਜਾਂ ਧਾਰਮਿਕ ਇੱਕੋ ਧਿਰ ਨਾਲ ਸੰਬੰਧਿਤ ਰਾਜਨੀਤਿਕ ਪਾਰਟੀ ਨਹੀਂ ਬਣਾ ਸਕਦੇ ਉਹ ਸੰਵਿਧਾਨ ਦੇ ਅਨੁਸਾਰ। ਇਸ ਲਈ ਉਹਦਾ ਨਾਂ ਤਾਂ ਯੂਨਾਈਟਿਡ ਪੰਜਾਬ, ਪਰ ਉਹ ਯੂਨਾਈਟਿਡ ਪੰਜਾਬ ਪਾਰਟੀ ਹੈ ਜਾਂ ਸਿਰਫ ਈਸਾਈਆਂ ਦੀ? ਕਿਉਂਕਿ ਮੰਨਿਆ ਜਾ ਰਿਹਾ ਕਿ ਉਹ ਈਸਾਈ ਭਾਈਚਾਰੇ ਦੀ ਪਾਰਟੀ ਹੈ। ਉਹ ਨੁਮਾਇੰਦੇ ਪਿਛਲੇ ਦਿਨਾਂ 'ਚ ਜਿਹੜੇ ਸਵਾਲਾਂ ਦੇ ਘੇਰੇ 'ਚ ਸੀ ਜਾਂ ਮੁੱਦਾ ਬਣਦਾ ਜਾ ਰਿਹਾ ਸੀ ਪੰਜਾਬ 'ਚ ਧਰਮ ਪਰਿਵਰਤਨ ਦਾ, ਉਸ ਨੂੰ ਲੈ ਕੇ ਜਥੇਦਾਰ ਸਾਹਿਬਾਨ ਨਾਲ ਵੀ ਬੈਠਕ, ਆਪਸ ਵਿੱਚ ਟਕਰਾਅ ਦੀ ਸਥਿਤੀ ਵੀ, ਰੋਸਾ ਵੀ, ਉਹ ਚਰਚਾ ਦਾ ਵਧਣਾ ਵੀ, ਇਹ ਸਾਰੇ ਸਵਾਲ ਉੱਠ ਰਹੇ ਸੀ ਜਦੋਂ ਪੰਜਾਬ 'ਚ। ਉਸ ਦੌਰ ਦੇ ਵਿੱਚ ਕਹਿੰਦੇ ਜੀ ਇਹ ਧਿਰ ਸਾਹਮਣੇ ਆ ਕੇ ਇਹਨਾਂ ਨੇ ਇੱਕ ਨਵੀਂ ਪਾਰਟੀ ਬਣਾ ਲਈ। ਹੁਣ ਇਹ ਤਾਂ ਨਹੀਂ ਕਲੀਅਰ ਕਿ ਕੀ ਪੰਜਾਬ ਦੇ ਸਾਰੇ ਈਸਾਈ ਭਾਈਚਾਰੇ ਦੇ ਲੋਕ ਉਹਨਾਂ ਨਾਲ ਨੇ, ਈਸਾਈ ਭਾਈਚਾਰੇ ਨੂੰ ਮੰਨਣ ਵਾਲੀਆਂ ਧਿਰਾਂ ਉਹਨਾਂ ਨਾਲ ਨੇ, ਜਾਂ ਸਿਰਫ ਚੰਦ ਲੋਕਾਂ ਨੇ ਆਪਣੀ ਰਾਜਨੀਤੀ ਕਰਨ ਲਈ ਇਸ ਪਾਰਟੀ ਨੂੰ ਘਟਿਆ। ਸੋ ਹੁਣ ਇਹ ਪਾਰਟੀ ਕਹਿੰਦੇ ਜੀ ਜਲੰਧਰ ਦੇ ਵਿੱਚ ਜਦੋਂ ਦੋ ਮੁੱਖ ਮੰਤਰੀ ਸੀ, ਆਮ ਆਦਮੀ ਪਾਰਟੀ ਦੀ ਸਾਰੀ ਸਰਕਾਰ ਉੱਥੇ ਸੀ ਦਿੱਲੀ ਤੋਂ ਲੈ ਕੇ ਪੰਜਾਬ ਤੱਕ ਵਾਲੀ, ਤਦ ਕਹਿੰਦੇ ਇਸ ਯੂਨਾਈਟਿਡ ਪੰਜਾਬ ਜਾਂ ਈਸਾਈ ਭਾਈਚਾਰੇ ਨਾਲ ਸੰਬੰਧਿਤ ਇਸ ਪਾਰਟੀ ਨੇ ਜਿਮਨੀ ਚੋਣ ਦੇ ਲਈ ਸਮਰਥਨ ਦਾ ਐਲਾਨ ਕਰਤਾ। ਤੇ ਹੁਣ ਸਮਰਥਨ ਦਾ ਐਲਾਨ ਤੇ ਕਹਿੰਦੇ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਖੁਸ਼ ਹੋਣ ਦੀ ਬਜਾਏ ਫਿਕਰਮੰਦੀ 'ਚ ਆ ਗਈ ਕਿ ਕਿਤੇ ਇਹ ਸਮਰਥਨ ਦੇ ਨਾਲ ਐ ਨਾ ਹੋਵੇ ਕਿ ਇਹਨਾਂ ਦੀਆਂ ਵੋਟਾਂ ਪਤਾ ਨਹੀਂ ਆਉਣੀਆਂ ਜਾਂ ਨਹੀਂ ਆਉਣੀਆਂ, ਕਿੰਨੀਆਂ ਹੈ ਕਿੰਨੀਆਂ ਨਹੀਂ, ਬਾਕੀ ਸਿੱਖ ਭਾਈਚਾਰਾ ਨਾ ਕਿਤੇ ਨਾਰਾਜ਼ ਹੋ ਜਾਵੇ, ਪੰਜਾਬ ਦਾ ਪੰਜਾਬੀ ਭਾਈਚਾਰਾ ਦੂਏ ਪਾਸੇ ਨਾ ਤੁਰ ਪਵੇ ਕਿ ਆਹ ਕੀ ਹੈ ਜੀ ਤੁਸੀਂ ਲੈ ਲਓ। ਕਿਉਂਕਿ ਡੇਰੇ ਵਾਲਾ ਕਾਂਡ ਅਕਾਲੀ ਦਲ ਨੇ ਭੋਗਿਆ। ਅਕਾਲੀਆਂ ਨੂੰ ਲੱਗਿਆ ਕਿ ਸ਼ਾਇਦ ਪੰਜਾਬ ਵਾਲੇ ਲੋਕ ਇੰਨੇ ਸਿੱਧੇ ਨੇ ਕਿ ਉਹਨਾਂ ਨੇ ਕਿਹੜਾ ਸਾਨੂੰ ਕਹਿਣਾ ਕਿ ਆਪਾਂ ਜੀ ਬਾਬੇ ਨੂੰ ਮਾਫੀ ਵੀ ਦੇ ਦਿਓ, ਚਿੱਠੀ ਜੀ ਵੀ ਦਿਖਾ ਲਓ, ਫਿਲਮ ਵੀ ਉਹਦੀ ਚਲਵਾ ਲਓ, ਤੇ ਉਹਦੋਂ ਸਮਰਥਨ ਵੀ ਲੈ ਲਓ, ਤੇ ਇੱਧਰ ਵਾਲੀਆਂ ਵੋਟਾਂ ਤਾਂ ਪੱਕੀਆਂ ਨੇ ਸਾਡੀਆਂ। ਸੋ ਨਤੀਜਾ ਅਕਾਲੀ ਦਲ ਸਿੱਧੀ ਜੀ ਕੀ ਦੋਵੇਂ ਪਾਸਿਓਂ ਗਿਆ, ਨਾ ਉਹ ਵੋਟ ਪਈ ਤੇ ਨਾ ਮਿਲਣੀ ਸੀ ਫਿਰ। ਸੋ ਇਹ ਇਸ ਲਈ ਉਹੀ ਜਿਹੀ ਸਥਿਤੀ 'ਚ ਹੁਣ ਆਮ ਆਦਮੀ ਪਾਰਟੀ ਨੂੰ ਫਿਕਰਮੰਦੀ ਆ ਕਿ ਕਿਤੇ ਸਾਡੇ ਨਾਲ ਅਜਿਹੀ ਜੱਗੋ ਤੇਰਵੀਂ ਨਾ ਹੋ ਜਾਵੇ ਕਿ ਈਸਾਈਆਂ ਵਾਲੀਆਂ ਵੋਟਾਂ ਪਤਾ ਨਹੀਂ ਪੈਣੀਆਂ ਜਾਂ ਨਹੀਂ ਪੈਣੀਆਂ, ਕਿਤੇ ਨਾ ਹੋ ਕੇ ਜਲੰਧਰ ਦੇ ਵਿੱਚ ਵੱਸਦਾ ਬਾਕੀ ਸਿੱਖ ਭਾਈਚਾਰਾ ਜਾਂ ਹੋਰ ਨੁਮਾਇੰਦੇ ਸਾਥੋਂ ਦੂਰ ਨਾ ਹੋ ਜਾਣ ਕੇ ਲੈ ਲਓ ਫਿਰ ਸਮਰਥਨ ਉਹਨਾਂ ਤੋਂ। ਸੋ ਇਸ ਲਈ ਜੀ ਕੱਲ ਦੀ ਰੈਲੀ ਵੀ ਤੇ ਮਿਲਿਆ ਸਮਰਥਨ ਵੀ ਆਮ ਆਦਮੀ ਪਾਰਟੀ ਲਈ ਇੱਕ ਨਵੀਂ ਆਫਤ ਬਣ ਕੇ ਆਇਆ। ਹੁਣ ਇਹਦੇ ਵਿੱਚੋਂ ਕਿਵੇਂ ਨਿਕਲਦੇ ਨੇ, ਕਿਵੇਂ ਨਜਿੱਠਦੇ ਨੇ, ਦੇਖਣ ਵਾਲੀ ਗੱਲ ਹੈ। ਬਿਲਕੁਲ ਜੀ, ਆਫਤਾਂ ਤਾਂ ਫਿਰ ਚਾਰੇ ਪਾਸੇ ਤੋਂ ਆਈਆਂ ਹੋਈਆਂ ਤੇ ਅੱਗੇ